इंडिया दे विच जिहड़ा इस वेले मेजोरिटेरियनिज्म है और मोदी दी कमांड थले जिहड़ा फाशिज्म जिवें फाशीवादी मुसोलिनी इटली और नाजियां दा स्ट्रक्चर सी G20 वालियां नूं इह किहा इन्हां मुल्कां नूं 20 मुल्कां नूं कि भाई मोदी नूं आंसरेबल बनाओ। The Indian establishment openly declares the objective, so it is the time the world responded in an equally unequivocal manner. भारत ने तबाह तो होना पर यह हुण इंटरनेशनल कम्युनिटी ने देखना है भी जिहड़ा इस तबाही तो पहला जिहड़ा नुकसान होएगा कि ये इन्होंने हो लैण देना जां इन्होंने इंटरवीन करके उस तबाही तो पहला जो तबाही होनी है उन्होंने रोकण दे लई यतन करना। ये इन्हां मुल्कां ने देखना है कि भारत दे नाल जिहड़े वपारक संबंध ने वो इन्हां शर्तां दे होण कि जिहड़े इंटरनेशनल स्टैंडर्ड ने ह्यूमन राइट्स दे इंटरनेशनल लॉ दे उन्हां दे उत्ते मोदी सरकार नूं लिआंदा जाए, ਉਹਦੇ ਇਲੀਗਲ ਐਕਸ਼ਨਾਂ ਨੂੰ ਵੀ ਔਰ ਬਦਖਲਾਕ ਐਕਸ਼ਨਾਂ ਨੂੰ ਵੀ ਸਿਰਫ ਵਪਾਰਕ ਹਿੱਤਾਂ ਲਈ ਕਰਨਾ ਹੈ ਤੇ ਫਿਰ ਜੋ ਨਾਜ਼ੀਆਂ ਦੇ ਵੇਲੇ ਜਿਸ ਕਿਸਮ ਦੀ ਤਬਾਹੀ ਹੋਈ ਸੀ ਉਸ ਤੋਂ ਬਦਤਰ ਜਿਹੜੀ ਕੈਟਾਸਟ੍ਰੋਫੀ ਹੈ ਉਹ ਹੋਣ ਜਾ ਰਹੀ ਹੈ। ਖਾਲਿਸਤਾਨ ਔਰ ਕਸ਼ਮੀਰ ਉਹਨਾਂ ਦੇ ਲੋਕਾਂ ਦਾ ਇੱਕ ਕੁਦਰਤੀ ਹੱਕ ਹੈ, ਉਹਨਾਂ ਦੀ ਲਾਫੁਲ ਉਹਨਾਂ ਦੀ ਉਹ ਮੰਗ ਹੈ ਕਿ ਉਹਨਾਂ ਦੇ ਹੋਮਲੈਂਡ ਜਿਹੜੇ ਇੰਡੀਅਨ ਸਟੇਟ ਟੈਰਰਿਜ਼ਮ ਦਾ ਸ਼ਿਕਾਰ ਨੇ ਉਸ ਤੋਂ ਆਜ਼ਾਦ ਹੋਣ। ਇਹ G20 ਮੁਲਕਾਂ ਦਾ ਕੰਮ ਹੈ ਕਿ ਇਸ ਨੂੰ ਜਿਹੜਾ ਉਹ ਲਾਗੂ ਕਰਾਉਣ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕੇ ਵਿੱਚ ਸਿੱਖਾਂ ਤੇ ਕਸ਼ਮੀਰੀਆਂ ਨੇ 15 ਅਗਸਤ ਨੂੰ ਕਾਲੇ ਦਿਵਸ ਵਜੋਂ ਮਨਾਉਂਦਿਆਂ ਜ਼ੋਰਦਾਰ ਰੈਲੀ ਕੀਤੀ ਹੈ ਔਰ ਵਰਲਡ ਸਿੱਖ ਪਾਰਲੀਮੈਂਟ ਜਾਰੀ ਪ੍ਰੈਸ ਰਿਲੀਜ਼ ਵਿੱਚ ਭਾਰਤੀ ਸਟੇਟ ਤੇ ਜਿਹੜੇ ਜ਼ੁਲਮਾਂ ਦੀ ਕਹਾਣੀ ਬਿਆਨਦਿਆਂ G20 ਮੁਲਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਫਾਸ਼ਿਸਟ ਮੋਦੀ ਨੂੰ ਉਸਦੇ ਜ਼ੁਲਮਾਂ ਲਈ ਜਵਾਬਦੇਹ ਬਣਾਉਣ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਯੂਕੇ ਦੇ ਵਿੱਚ ਕਸ਼ਮੀਰੀਆਂ ਦੀ ਗਿਣਤੀ ਵੀ ਕਾਫੀ ਹੈ ਕਿਉਂਕਿ ਜਿਹੜਾ ਆਜ਼ਾਦ ਕਸ਼ਮੀਰ ਦਾ ਮੀਰਪੁਰ ਹਿੱਸਾ ਹੈ, ਜਦੋਂ ਉੱਥੇ ਮੰਗਲਾ ਡੈਮ ਬਣਿਆ ਤੇ ਬਹੁਤ ਸਾਰੇ ਮੀਰਪੁਰ ਦੇ ਆਜ਼ਾਦ ਕਸ਼ਮੀਰ ਦੇ ਲੋਕ ਵਲਾਇਤ ਦੇ ਵਿੱਚ ਆ ਵਸੇ ਔਰ ਬੇਸ਼ੱਕ ਕੋਆਰਡੀਨੇਸ਼ਨ ਅਸੀਂ ਵੀ ਇੱਥੇ ਕਰਦੇ ਹਾਂ ਜਦੋਂ ਵੀ ਕਸ਼ਮੀਰੀਆਂ ਦੇ ਨਾਲ ਕੋਈ ਵੀ ਸਾਂਝੇ ਸਮਾਗਮ ਹੁੰਦੇ ਨੇ, ਪਰ ਜਿਹੜੇ ਭਾਰਤੀ ਕਬਜ਼ੇ ਵਾਲੇ ਕਸ਼ਮੀਰ ਚੋਂ ਕਸ਼ਮੀਰੀ ਨੇ ਇੱਥੇ ਮੇਰੇ ਖਿਆਲ 100 ਤੋਂ ਜ਼ਿਆਦਾ ਟੱਬਰ ਨਹੀਂ ਨੇ ਵਾਸ਼ਿੰਗਟਨ ਇਹਦੇ 'ਚ ਅਮਰੀਕਾ ਦੇ ਵਿੱਚ। ਹਾਲਾਂ ਮੀਰਪੁਰ ਤੋਂ ਤਾਂ ਹੈ ਨੇ ਇੱਥੇ ਪਰ ਉਨੀ ਐਕਟੀਵਿਟੀ ਜਿਹੜੀ ਹੈ ਉਹ ਨੰਬਰ ਦੇ ਵਾਈਜ਼ ਉਹਨਾਂ ਨਹੀਂ ਹੁੰਦਾ। ਇੰਗਲੈਂਡ ਵੈਸੇ ਵੀ ਇਕੱਠੇ ਲੋਕ ਰਹਿੰਦੇ ਨੇ ਔਰ ਉੱਥੇ ਚੰਗੀ ਗੱਲ ਇਹ ਹੈ ਵੀ ਜਿਹੜੇ ਸਾਡੇ ਸਿੱਖ ਐਕਟੀਵਿਸਟ ਨੇ ਉਹ ਟੁਗੈਦਰਨੈਸ ਦੇ ਨਾਲ ਕਸ਼ਮੀਰੀਆਂ ਦੇ ਨਾਲ ਜਿਹੜਾ ਉਹ ਰੈਲੀਜ਼ ਫੰਕਸ਼ਨਸ ਜਾਂ ਸੈਮੀਨਾਰਸ ਔਰ ਦੂਸਰਾ ਕਰਦੇ ਨੇ। ਔਰ ਡਾਕਟਰ ਸਰ ਰਣਜੀਤ ਸਿੰਘ ਸਰਾਏ ਜਿਹੜੇ ਵਕੀਲ ਨੇ, ਪ੍ਰੋਮੀਨੈਂਟ ਐਕਟਿਵਿਸਟ ਨੇ, ਵਰਲਡ ਸਿੱਖ ਪਾਰਲੀਮੈਂਟ ਦੀ ਵੀ ਜਿਹੜੀ ਬੇਸਿਕ ਕੌਂਸਲ ਹੈ ਹਿਊਮਨ ਰਾਈਟਸ ਔਰ ਦੂਸਰੇ ਦੀ ਉਸ ਦੇ ਨਾਲ ਵੀ ਜੁੜੇ ਹੋਏ ਨੇ ਔਰ ਉਹ ਕਾਫੀ ਬੋਲਡਲੀ ਜਿਹੜਾ ਉਹ ਐਡਵੋਕੇਸੀ ਕਰਦੇ ਨੇ ਖਾਲਿਸਤਾਨ ਦੇ ਕੌਜ਼ ਦੀ ਵੀ ਔਰ ਕਸ਼ਮੀਰੀਆਂ ਦੇ ਨਾਲ ਵੀ ਰਾਬਤਾ ਹੁੰਦਾ। ਸੋ ਇੱਕ ਸਾਂਝਾ ਜਿਹੜਾ ਰੈਲੀ ਜਾਂ ਉਹਨੂੰ ਪ੍ਰੋਟੈਸਟ ਕੋਈ ਵੀ ਲਫ਼ਜ਼ ਕਿਹਾ ਜਾ ਸਕਦਾ ਹੈ ਉਹਨਾਂ ਨੇ ਇੰਡੀਅਨ ਹਾਈ ਕਮਿਸ਼ਨ ਦੇ ਬਾਹਰ ਕੀਤਾ ਔਰ ਮੈਸੇਜ ਵੀ ਟੁਗੈਦਰਨੈਸ ਦਾ ਦਿੱਤਾ ਜਿੱਥੇ ਕਿ ਭਾਈ ਅਸੀਂ ਖੜ੍ਹੇ ਹਾਂ। ਉੱਥੇ ਉਹਨਾਂ ਨੇ ਜੋ ਮੈਮੋ ਜਾਂ ਜੋ ਉਹਨਾਂ ਦੀ ਇਸ ਦੇ ਉੱਤੇ ਟੇਕ ਹੈ ਉਹ ਵਰਲਡ ਸਿੱਖ ਪਾਰਲੀਮੈਂਟ ਦੇ ਲੈਟਰ ਹੈਡ ਦੇ ਉੱਤੇ ਉਹਨਾਂ ਨੇ ਇਸ ਦੇ ਉੱਤੇ ਪ੍ਰੈਸ ਰਿਲੀਜ਼ ਵੀ ਕੱਢੀ ਹੈ, ਉਸ ਦਾ ਅਸੀਂ ਜ਼ਿਕਰ ਵੀ ਕਰਾਂਗੇ। ਅੱਛਾ, ਪਰ ਉਸ ਤੋਂ ਪਹਿਲਾਂ ਅਸੀਂ ਦੱਸਦੇ ਹੀ ਹੈ ਕਿ ਈਵਨ ਆਜ਼ਾਦ ਕਸ਼ਮੀਰ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਸਰਦਾਰ ਮਸੂਦ ਖਾਨ ਇਹ ਕਾਫੀ ਆਰਟੀਕੂਲੇਟ ਹੈ। ਇੱਥੇ ਵੀ ਇੱਕ ਜੁਆਇੰਟ ਜਿਹੜਾ ਫੰਕਸ਼ਨ ਸੀ ਉਹਦੇ ਵਿੱਚ ਮੈਂ ਇਹਨਾਂ ਦੇ ਨਾਲ ਕੋ ਪੈਨਲਿਸਟ ਵੀ ਸੀ, ਬੜੇ ਸੁਲਝੇ ਹੋਏ ਔਰ ਹਿਸਟਰੀ ਦੇ ਉੱਤੇ ਪੂਰੀ ਗ੍ਰਿਪ ਹੈ। ਉਹਨਾਂ ਨੇ ਮੰਗ ਕੀਤੀ ਹੈ ਕਿ ਵੀ ਉਹ ਵੀ ਜਿਹੜੇ ਨੇ ਦੋ ਥਾਵਾਂ 'ਤੇ ਉਹਨਾਂ ਨੇ ਸਕਾਟਿਸ਼ ਹਿਊਮਨ ਰਾਈਟਸ ਫੋਰਮ ਦੇ ਵੈਬੀਨਾਰ 'ਚ ਵੀ ਉਹ ਆਏ ਤੇ ਸੁਡਾਨ ਦੇ ਵਿੱਚ ਪਾਕਿਸਤਾਨ ਦੀ ਐਮਬੈਸੀ ਨੇ ਵੀ ਕੋਈ ਪ੍ਰੋਗਰਾਮ ਆਰਗੇਨਾਈਜ਼ ਕੀਤਾ ਉਸ 'ਚ ਵੀ ਆਏ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੈ ਮੋਦੀ ਦੇ ਉੱਤੇ ਇੰਟਰਨੈਸ਼ਨਲ ਵਾਰ ਕ੍ਰਿਮੀਨਲ ਦਾ ਮੁਕੱਦਮਾ ਜਿਹੜਾ ਹੈ ਉਹ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਚਲਾਇਆ ਜਾਣਾ ਚਾਹੀਦਾ ਔਰ ਇਹ ਬਿਲਕੁਲ ਠੀਕ ਹੈ। ਉਹਨਾਂ ਦੀ ਕੋਰਟ ਹੀ ਇਹ ਹੈ
if the cronies of fascist dictators like Hitler, the Italian dictator Mussolini, and Milosevic of Yugoslavia can be tried and awarded severe punishments for committing war crimes, why Modi and his partners cannot be tried for their involvement in the same crimes? कि जे हिटलर ਦੇ ਜਿਹੜੇ ਸਾਥੀ ਰਹੇ ਨਾਜ਼ੀਆਂ ਦੇ ਵਾਰ ਕ੍ਰਾਈਮ ਚੱਲੇ ਜੀ, ਇਟਲੀ ਦਾ ਡਿਕਟੇਟਰ ਮੁਸੋਲਿਨੀ ਉਹਦੇ ਜਿਹੜੇ ਸਾਥੀ ਰਹੇ, ਮਿਲੋਸੇਵਿਚ ਤਾਂ ਖੁਦ ਚੱਲਿਆ, ਹਾਲਾਂਕਿ ਜੇਲ੍ਹ 'ਚ ਉਹਦੀ ਮੌਤ ਹੋਈ, ਵੀ ਜੇ ਉਹਨਾਂ ਤੇ ਚੱਲ ਸਕਦਾ ਵਾਰ ਕ੍ਰਾਈਮਸ ਦਾ, ਤੇ ਮੋਦੀ ਨੇ ਜਿਹੜੇ ਨੇ ਵਾਰ ਕ੍ਰਾਈਮ ਕਮਿਟ ਕੀਤੇ ਨੇ ਕਸ਼ਮੀਰ ਦੇ ਵਿੱਚ ਆਮ ਲੋਕਾਂ ਦੇ, ਉਹ ਲਗਾਤਾਰਤਾ ਨਾਲ ਕਰ ਰਹੇ ਨੇ, ਉਹਦੇ ਖਿਲਾਫ ਕਿਉਂ ਨਹੀਂ ਇਹ ਜਿਹੜਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਮੁਕੱਦਮਾ ਚਲਾ ਸਕਦਾ? ਔਰ ਉਹਦੇ 'ਚ ਉਹਨਾਂ ਨੇ ਬੜੀ ਡੀਟੇਲ ਦੇ ਵਿੱਚ ਸਾਰੀ ਕਸ਼ਮੀਰ ਦੀ ਸਿਚੁਏਸ਼ਨ ਬਿਆਨ ਕੀਤੀ। ਹੁਣ ਇਸ ਗੱਲ ਦਾ ਧਿਆਨ ਰਹੇ ਕਿ ਇਹ ਜਿਹੜੇ ਆਉਣ ਵਾਲਾ ਮਹੀਨਾ ਖਾਸ ਤੌਰ ਤੇ ਸਪਟੈਂਬਰ ਦਾ ਹੈ, ਬਿਲਕੁਲ ਇਹਦੀ ਬੜੀ ਅਹਿਮੀਅਤ ਹੈ। G20 ਮੁਲਕ, ਹੁਣ G20 ਇਹ ਜੀ ਲਫ਼ਜ਼ ਦੇ ਨਾਲ ਪਹਿਲਾਂ 7 ਸੀ, ਫਿਰ 20 ਤੱਕ ਲੈ ਆਏ ਕਿ ਜਿਹੜੀਆਂ ਪ੍ਰੋਮੀਨੈਂਟ ਦੁਨੀਆ ਦੀਆਂ ਇਕੋਨਮੀਜ਼ ਨੇ ਉਹਨਾਂ ਦੇ ਵਿੱਚ ਜ਼ਾਹਰ ਹੈ 5 ਬ੍ਰਾਹਮਣ ਵੀ ਨੇ ਜਿਹੜੇ ਸਿਕਿਉਰਿਟੀ ਕੌਂਸਲ ਦੇ ਵੀ ਹੈੱਡ ਨੇ, ਫਿਰ ਹੋਰ ਵੀ ਯੂਰਪ ਦੀਆਂ ਬਾਕੀ ਰਲਾਂਦ, ਭਾਰਤ ਵੀ ਉਹਦਾ ਹਿੱਸਾ ਹੈ G20 ਦਾ। ਔਰ ਇਸ ਵਾਰ ਜਿਹੜੀ ਰੋਟੇਸ਼ਨ ਵਾਈਜ਼ ਚੇਅਰਮੈਨਸ਼ਿਪ ਹੈ ਜਾਂ ਪ੍ਰੈਜ਼ੀਡੈਂਸੀ ਹੈ G20 ਦੀ, ਉਹ ਭਾਰਤ ਦੇ ਕੋਲ ਹੈ ਜੀ। ਔਰ 9 ਤੇ 10 ਸਤੰਬਰ ਨੂੰ G20 ਮੁਲਕਾਂ ਦੀ ਜਿਹੜੀ ਫਾਈਨਲ ਕਨਕਲੇਵ ਹੈ, ਹਾਲਾਂਕਿ G20 ਮੁਲਕਾਂ ਦੀਆਂ ਅੱਡ-ਅੱਡ ਮੀਟਿੰਗਸ ਇੱਕ ਟੂਰਿਜ਼ਮ ਦੇ ਨਾਂ ਥੱਲੇ ਵੀ ਉਹਨਾਂ ਨੇ ਉਹਨਾਂ ਦੇ ਡੈਲੀਗੇਟਸ ਦੀ ਕਸ਼ਮੀਰ 'ਚ ਵੀ ਕੀਤੀ, ਦੱਸਣ ਲਈ ਕਿ ਜੀ ਕਸ਼ਮੀਰ ਨਾਰਮਲ ਹੈ, ਹੋਰ ਥਾਵਾਂ 'ਤੇ ਵੀ, ਕਦਾ ਅੰਮ੍ਰਿਤਸਰ 'ਚ ਵੀ ਇਹਨਾਂ ਨੇ ਗੈਦਰਿੰਗ ਕੀਤੀ। ਪਰ ਜਿਹੜੀ ਮੇਨ ਇਵੈਂਟ ਹੈ G20 ਦੀ ਉਹ ਸਪਟੈਂਬਰ 9 ਤੇ 10 ਨੂੰ ਹੈ, ਜਿਹਦੇ 'ਚ ਕਿ ਇਹਨਾਂ G20 ਮੁਲਕਾਂ ਦੇ ਹੈੱਡ ਆਫ ਦਾ ਸਟੇਟ, ਜਿਨ੍ਹਾਂ 'ਚ ਬਾਈਡਨ ਵੀ ਹੋਏਗਾ, ਸ਼ੀ ਜਿਨਪਿੰਗ ਵੀ ਹੋਏਗਾ, ਰਿਸ਼ੀ ਸੁਨਕ ਵੀ ਹੋਏਗਾ, ਫਰਾਂਸ ਦਾ ਵੀ ਹੋਏਗਾ, ਇਹ ਸਾਰੇ ਉਹਦੇ 'ਚ ਸ਼ਮੂਲੀਅਤ ਕਰਨਗੇ। ਹੁਣ ਕਿਉਂਕਿ G20 ਦੇ ਵਿੱਚ ਜ਼ਿਆਦਾ ਮੁਲਕ ਤਾਂ ਯੂਰਪੀਅਨ ਕੰਟਰੀਜ਼ ਨੇ, ਇਹ ਜਿਹੜੀ ਵਰਲਡ ਸਿੱਖ ਪਾਰਲੀਮੈਂਟ ਦੀ ਪ੍ਰੈਸ ਰਿਲੀਜ਼ ਹੈ ਔਰ ਸਾਂਝੇ ਤੌਰ ਤੇ ਸਿੱਖਾਂ ਔਰ ਕਸ਼ਮੀਰੀਆਂ ਵੱਲੋਂ ਹੈ, ਇਹਦੇ 'ਚ G20 ਮੁਲਕਾਂ ਨੂੰ ਜਿਹੜਾ ਹੈ ਉਹ ਗੁਜ਼ਾਰਿਸ਼ ਕੀਤੀ ਗਈ ਹੈ ਕਿ ਵੀ ਜੋ ਇੰਡੀਆ ਦਾ ਰੈਕਰਡ ਹੈ, ਜੋ ਮੋਦੀ ਵਾਰ ਕ੍ਰਾਈਮ ਕਰ ਰਿਹਾ, ਇਹਨਾਂ ਨੂੰ ਇਗਨੋਰ ਨਾ ਕਰੋ। ਔਰ ਮੈਂ ਇਸ ਪ੍ਰੈਸ ਰਿਲੀਜ਼ 'ਚ ਕੁਛ ਹਿੱਸਾ ਦਰਸ਼ਕਾਂ ਨਾਲ ਸਾਂਝਾ ਕਰਦਾ ਜੀ। A call from leading Sikh and Kashmiri organizations on 15th August 2023. Sadda call. Time to tackle the Indian states' majoritarian fascism. The G20 should hold Modi to account. ਕਿ ਭਾਈ ਇੰਡੀਆ ਦੇ ਵਿੱਚ ਜਿਹੜਾ ਇਸ ਵੇਲੇ ਮੈਜੋਰੀਟੇਰੀਅਨਿਜ਼ਮ ਹੈ ਔਰ ਮੋਦੀ ਦੀ ਕਮਾਂਡ ਥੱਲੇ ਜਿਹੜਾ ਫਾਸ਼ਿਜ਼ਮ, ਜਿਵੇਂ ਫਾਸ਼ੀਵਾਦੀ ਮੁਸੋਲਿਨੀ, ਇਟਲੀ ਔਰ ਨਾਜ਼ੀਆਂ ਦਾ ਸਟਰਕਚਰ ਸੀ, G20 ਵਾਲਿਆਂ ਨੂੰ ਇਹ ਕਿਹਾ, ਇਹਨਾਂ ਮੁਲਕਾਂ ਨੂੰ, 20 ਮੁਲਕਾਂ ਨੂੰ, ਕਿ ਭਾਈ ਮੋਦੀ ਨੂੰ ਆਨਸਰੇਬਲ ਬਣਾਓ। ਅੱਛਾ। The ongoing onslaught in Indian controlled territories against multiple nations of historic standing, religious minorities, so-called lower caste communities, and any form of democratic dissent is now widely recognized by neutral observers of South Asia as a concerted fascist endeavor to create a majoritarian right-wing Hindu nationalist state. ਇਹ ਸਾਰੀਆਂ ਜਿਹੜੀਆਂ ਗਰੀਬਡ ਪਾਰਟੀਆਂ ਨੇ ਉਹਨਾਂ ਦਾ ਮੈਂਸ਼ਨ ਕਰਕੇ ਕਿ ਭਾਈ ਜਿਹੜੇ ਨਿਊਟਰਲ ਆਬਜ਼ਰਵਰ ਨੇ ਉਹਨਾਂ ਨੂੰ ਵੀ ਹੁਣੇ ਨਜ਼ਰ ਆ ਰਿਹਾ ਕਿ ਭਾਈ ਕਿਵੇਂ ਰਾਈਟ ਵਿੰਗ ਬਹੁ ਗਿਣਤੀ ਦਾ ਰਾਜ ਸਥਾਪਿਤ ਕਰਕੇ ਜ਼ੁਲਮ ਹੋ ਰਹੇ ਨੇ। The Indian establishment openly declares the objectives, so it is the time the world responded in an equally unequivocal manner. ਕਿ ਉਹਨਾਂ ਨੇ ਤਾਂ ਕੋਈ ਭੁਲੇਖਾ ਰਹਿਣ ਨਹੀਂ ਦਿੱਤਾ ਹਿੰਦੂ ਤਵੀਆਂ ਨੇ ਵੀ ਉਹਨਾਂ ਦਾ ਏਜੰਡਾ ਕੀ ਹੈ, ਕੀ ਕਰ ਰਹੇ ਨੇ। ਇਹ ਹੁਣ ਦੁਨੀਆ ਨੇ ਦੇਖਣਾ ਹੈ ਵੀ ਉਹਨਾਂ ਨੇ ਵੀ ਆਵਾਜ਼ ਕੱਢਣੀ ਹੈ ਕਿ ਨਹੀਂ। The Hindutva project is ultimately doomed to fail as freedom always prevails, but the cost in terms of loss of life, economic destruction, and potentially even the triggering of widespread regional conflict involving neighboring states is a price like the international community must quickly realize the world cannot afford to pay. ਕਿ ਵੀ ਭਾਰਤ ਨੇ ਤਬਾਹ ਤਾਂ ਹੋਣਾ, ਪਰ ਇਹ ਹੁਣ ਇੰਟਰਨੈਸ਼ਨਲ ਕਮਿਊਨਿਟੀ ਨੇ ਦੇਖਣਾ ਹੈ ਵੀ ਜਿਹੜਾ ਇਸ ਤਬਾਹੀ ਤੋਂ ਪਹਿਲਾਂ
ਜਿਹੜਾ ਨੁਕਸਾਨ ਹੋਏਗਾ ਕੀ ਇਹ ਇਹਨਾਂ ਨੇ ਹੋ ਲੈਣ ਦੇਣਾ ਜਾਂ ਇਹਨਾਂ ਨੇ ਇੰਟਰਵੀਨ ਕਰਕੇ ਉਸ ਤਬਾਹੀ ਤੋਂ ਪਹਿਲਾਂ ਜੋ ਤਬਾਹੀ ਹੋਣੀ ਹੈ ਉਹਨੂੰ ਰੋਕਣ ਦੇ ਲਈ ਯਤਨ ਕਰਨਾ ਹੈ। ਔਰ ਉਹਦੇ 'ਚ ਉਹਨਾਂ ਦਾ ਜਿਹੜਾ ਇੱਕ ਮੈਂ ਪੈਰਾਗ੍ਰਾਫ ਹੋਰ ਸ਼ੇਅਰ ਕਰ ਦਿੰਦਾ, ਬਾਕੀ ਤਾਂ ਲੰਬਾ ਚੌੜਾ ਹੈ ਇਹ ਸਾਰਾ ਜੀ। The forthcoming G20 summit in New Delhi, scheduled to be held on 9th and 10th September 2023, provides an ideal opportunity for the world's most influential decision makers to tackle Indian Prime Minister Modi on this grotesque slide to Nazi-style criminality that poses an open challenge to international law as well as to civilized norms of governance। ਕਿ ਇਹ ਹੁਣੇ G20 ਵਾਲਿਆਂ ਨੇ ਦੇਖਣਾ ਹੈ ਕਿ ਜਿਹੜਾ ਨਾਜ਼ੀ ਸਟਾਈਲ ਕ੍ਰਿਮੀਨੈਲਿਟੀ ਵਾਲਾ ਰੂਲ ਹੈ ਮੋਦੀ ਦਾ, ਜਿਹੜਾ ਕਿ ਇੰਟਰਨੈਸ਼ਨਲ ਲਾਅ ਨੂੰ ਖੁੱਲ੍ਹਾ ਚੈਲੰਜ ਹੈ ਔਰ ਕਿਸੇ ਵੀ ਸਭਿਅਕ ਸਮਾਜ ਦੇ ਲਈ ਵੀ ਜਿਹੜਾ ਹੈ ਉਹ ਇੱਕ ਚੈਲੰਜਿੰਗ ਹੈ ਵੀ ਇਹਨੂੰ ਕਿਵੇਂ ਟੈਕਲ ਕਰਨਾ ਹੈ। Any economic dealings with the Indian state must be conditional on its adherence to those accepted standards. Otherwise, they will simply reward illegality and immorality whilst risking a catastrophic outcome which may resemble the horrors of Nazi aggression in the last century। ਕਿ ਵੀ ਇਹ ਇਹਨਾਂ ਮੁਲਕਾਂ ਨੇ ਦੇਖਣਾ ਹੈ ਕਿ ਭਾਰਤ ਦੇ ਨਾਲ ਜਿਹੜੇ ਵਪਾਰਕ ਸੰਬੰਧ ਨੇ ਉਹ ਇਹਨਾਂ ਸ਼ਰਤਾਂ ਦੇ ਹੋਣ ਕਿ ਜਿਹੜੇ ਇੰਟਰਨੈਸ਼ਨਲ ਸਟੈਂਡਰਡ ਨੇ ਹਿਊਮਨ ਰਾਈਟਸ ਦੇ, ਇੰਟਰਨੈਸ਼ਨਲ ਲਾਅ ਦੇ, ਉਹਨਾਂ ਦੇ ਉੱਤੇ ਮੋਦੀ ਸਰਕਾਰ ਨੂੰ ਲਿਆਂਦਾ ਜਾਏ। ਤੇ ਜੇ ਨਹੀਂ ਕਰਨਾ ਔਰ ਉਹਦੇ ਇਲੀਗਲ ਐਕਸ਼ਨਾਂ ਨੂੰ ਵੀ ਔਰ ਬਦਅਖਲਾਕ ਐਕਸ਼ਨਾਂ ਨੂੰ ਵੀ ਸਿਰਫ ਵਪਾਰਕ ਹਿੱਤਾਂ ਲਈ ਕਰਨਾ ਤੇ ਫਿਰ ਜੋ ਨਾਜ਼ੀਆਂ ਦੇ ਵੇਲੇ ਜਿਸ ਕਿਸਮ ਦੀ ਤਬਾਹੀ ਹੋਈ ਸੀ ਉਸ ਤੋਂ ਬਦਤਰ ਜਿਹੜੀ ਕੈਟਾਸਟ੍ਰੋਫੀ ਹੈ ਉਹ ਹੋਣ ਜਾ ਰਹੀ ਹੈ। ਫਿਰ ਉਹਨਾਂ ਨੇ ਜੈਨੋਸਾਈਡ ਕੈਰੀਡ ਆਊਟ ਅਗੇਂਸਟ ਸਿੱਖਸ ਕਸ਼ਮੀਰੀਜ਼ ਔਰ ਥੱਲੇ ਪੂਰਾ ਉਹਨਾਂ ਨੇ forcible denial of right of self-determination to Punjab and Kashmir and in restive north-eastern regions, ਔਰ UN ਦੇ ਉਹ ਜਿਹੜਾ ਉਹਨਾਂ ਦੇ ਉੱਤੇ ਹੋਏ extra judicial killings, targeted killings of leading opposition figures now even being undertaken abroad with recent killings in UK and Canada and elsewhere, Hardeep Singh Nijjar, Avtar Singh Khanda, Paramjit Singh Panjwat, ਇਹ ਸਾਰੇ ਜਿਹੜੇ ਉਹਨਾਂ ਨੇ ਕਿਹਾ ਔਰ ਕਨਕਲੂਡ ਉਹਨਾਂ ਨੇ ਕੀਤਾ ਰਣਜੀਤ ਸਿੰਘ ਸਰਾਏ ਜਨਰਲ ਸੈਕਟਰੀ ਸੈਲਫ ਡਿਟਰਮੀਨੇਸ਼ਨ ਕੌਂਸਲ ਵੱਲੋਂ ਰਿਲੀਜ਼ ਕੀਤੀ ਗਈ ਹੈ। ਫਰੀडम in both Khalistan and Kashmir is a natural and lawful aspiration in both homelands. No amount of India's state terrorism will deflect proud nations in securing that just outcome. It is important for that message to be heard in New Delhi as well as the other capitals of the world and for wisdom to prevail। ਕਿ ਖਾਲਿਸਤਾਨ ਔਰ ਕਸ਼ਮੀਰ ਉਹਨਾਂ ਦੇ ਲੋਕਾਂ ਦਾ ਇੱਕ ਕੁਦਰਤੀ ਹੱਕ ਹੈ, ਉਹਨਾਂ ਦੀ ਲਾਫੁਲ ਉਹਨਾਂ ਦੀ ਉਹ ਮੰਗ ਹੈ ਕਿ ਉਹਨਾਂ ਦੇ ਹੋਮਲੈਂਡ ਜਿਹੜੇ ਨੇ ਜਿਹੜੇ ਇੰਡੀਅਨ ਸਟੇਟ ਟੈਰਰਿਜ਼ਮ ਦਾ ਸ਼ਿਕਾਰ ਨੇ ਉਸ ਤੋਂ ਆਜ਼ਾਦ ਹੋਣ। ਔਰ ਇਹ ਅਲਟੀਮੇਟਲੀ ਜਿਹੜਾ ਇਹ G20 ਮੁਲਕਾਂ ਦਾ ਕੰਮ ਹੈ ਕਿ ਭਾਈ ਇਸ ਮੈਸੇਜ ਨੂੰ ਜਿਹੜਾ ਨਿਊ ਦਿੱਲੀ ਦੇ ਵਿੱਚ ਵੀ ਰੈਵਰਬੈਰੇਟ ਹੋਏਗਾ ਔਰ ਇਹਨਾਂ ਦੇ ਕੰਨਾਂ ਤੱਕ ਵੀ ਪਹੁੰਚੇਗਾ ਕਿ ਇਸ ਨੂੰ ਜਿਹੜਾ ਉਹ ਲਾਗੂ ਕਰਾਉਣ ਇਹੀ ਸਿਆਣਪ ਦਾ ਕੰਮ ਹੋਏਗਾ। ਸੋ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ ਵਰਲਡ ਸਿੱਖ ਪਾਰਲੀਮੈਂਟ ਨੂੰ, ਖਾਸ ਤੌਰ ਤੇ ਸਰਦਾਰ ਰਣਜੀਤ ਸਿੰਘ ਸਰਾਂ ਜਿਹੜੇ ਹਮੇਸ਼ਾ ਹੀ ਇਹ ਡਰਾਫਟਿੰਗ ਵੀ ਉਹਨਾਂ ਦੀ ਇੰਨੀ ਜ਼ਬਰਦਸਤ ਹੁੰਦੀ ਹੈ ਕਿ ਕਿਆ ਕਹਿਣੇ। ਲੇਕਿਨ ਸਾਨੂੰ ਵੀ ਇਹ ਪਤਾ ਹੈ ਕਿ ਵੀ ਇਹ G20 ਹੋਣ, G8 ਹੋਏ ਜਾਂ ਓਨਲੀ ਸੁਪਰ ਪਾਵਰ ਹੋਏ, ਇਹ ਸਾਰੇ ਜਿਹੜੇ ਨੇ ਉਹ ਕਦੇ ਪੁਰਾਣੀ ਜਨਰੇਸ਼ਨ ਰੁਪਈਆਂ ਨੂੰ ਢਊਏ ਕਹਿੰਦੇ ਸੀ ਕਿ ਸਭ ਢਊਆਂ ਦੇ ਯਾਰ ਨੇ, ਇਹਨਾਂ ਨੇ ਨੋਟ ਇਕੱਠੇ ਕਰਨੇ ਨੇ, ਵਪਾਰੀ ਨੇ, ਇਹਨਾਂ ਦੇ ਲਈ ਬੇਗੁਨਾਹ ਦਾ ਡੁੱਲ ਰਿਹਾ ਖੂਨ ਕੋਈ ਮੈਟਰ ਨਹੀਂ ਕਰਦਾ। ਔਰ ਆਜ਼ਾਦੀ ਤਾਂ ਸਾਨੂੰ ਗੁਰੂ ਦੇ ਆਸਰੇ ਬਲਬੂਤੇ ਔਰ ਆਪਣੀ ਸਟਰੈਂਥ ਦੇ ਨਾਲ ਕਉ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ। ਪਰ ਇਸ ਕੋਈ ਸ਼ੱਕ ਨਹੀਂ ਹੈ ਕਿ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਖਾਲਿਸਤਾਨ ਵੀ ਹੋਣ ਚਾਹੇਗਾ, ਭਾਰਤੀ ਕਬਜ਼ੇ ਵਾਲਾ ਕਸ਼ਮੀਰ ਵੀ ਇਹਨਾਂ ਦੇ ਖੂਨੀ ਜੱਫੇ ਚੋਂ ਆਜ਼ਾਦ ਹੋਏਗਾ। ਨਾਰਥ ਈਸਟ ਦੀਆਂ ਸਟੇਟਾਂ ਜਿੱਥੇ ਹੁਣ ਉਹਨਾਂ ਨੇ ਮਨੀਪੁਰ ਔਰ ਦੂਸਰੇ 'ਚ ਜ਼ੁਲਮਾਂ ਦੀ ਇੰਤਹਾ ਕੀਤੀ ਹੋਈ ਹੈ ਉਹ ਵੀ ਜਿਹੜੇ ਨੇ ਆਜ਼ਾਦ ਹੋਣਗੇ।
ਔਰ ਇਹ ਅਲਟੀਮੇਟ ਇੱਕ ਰਿਐਲਿਟੀ ਹੈ, ਬਾਕੀ ਮੈਟਰ ਆਫ ਟਾਈਮ ਹੈ ਕਿ ਇਹ ਕਦੋਂ ਪੋਸੀਬਲ ਹੁੰਦਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੈਲੇ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।